ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਐਂਡ ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ ਜੁਲਾਈ 2 2013 19 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਵਿੱਚ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਅਜੀਤਗੜ੍ਹ ਮੋਹਾਲੀ ਤੋਂ ਵੀਰ ਸੁਖਜਿੰਦਰ ਸਿੰਘ ਖਾਲਸਾ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਪਿਛਲੀ ਈਮੇਲ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਮੈਂ ਡਾਕਟਰ ਸਾਹਿਬ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਕੀ ਖਾਲਿਸਤਾਨ ਦੀ ਪ੍ਰਾਪਤੀ ਲੋਕਤੰਤਰੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ? ਜੇਕਰ ਜਵਾਬ ਹਾਂ ਪੱਕੀ ਹੈ ਤਾਂ ਫਿਰ ਇਸ ਸੰਬੰਧੀ ਪ੍ਰਚਾਰ ਕਿਉਂ ਨਹੀਂ ਹੋ ਰਿਹਾ? ਪੰਜਾਬ ਵਿੱਚ ਰਹਿੰਦੇ ਲੋਕਾਂ ਨੂੰ ਵੀ ਇਸ ਸੰਬੰਧੀ ਜਾਣਕਾਰੀ ਬਹੁਤ ਘੱਟ ਹੈ ਅਤੇ ਰਹਿੰਦੀ ਕਸਰ ਉਦੋਂ ਪੂਰੀ ਹੋ ਜਾਂਦੀ ਹੈ ਜਦੋਂ ਸਾਡੇ ਪੰਜਾਬੀ ਭਰਾ ਨਸ਼ਿਆਂ ਦੇ ਲਾਲਚ ਵਿੱਚ ਅਤੇ ਕਈ ਤਾਂ ਚਾਹ ਪੱਤੀ ਦੇ ਪੈਕਟਾਂ ਬਦਲੇ ਵੀ ਵਿਕ ਜਾਂਦੇ ਹਨ। ਡਾਕਟਰ ਸਾਹਿਬ ਵਿੱਚ ਡਾਕਟਰਾਂ ਵਾਲੇ ਸਾਰੇ ਗੁਣ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਉਹ ਆਪਣੇ ਪ੍ਰੋਗਰਾਮ ਦੇ ਰਾਹੀਂ ਸਮੇਂ-ਸਮੇਂ 'ਤੇ ਇਹਨਾਂ ਲੋਕਾਂ ਨੂੰ ਅਣਖ ਵਾਲੇ ਟੀਕੇ ਜ਼ਰੂਰ ਲਗਾਉਂਦੇ ਰਹਿਣ, ਕਿਉਂਕਿ ਖਾਲਿਸਤਾਨ ਦੀ ਪ੍ਰਾਪਤੀ ਲਈ ਇਹਨਾਂ ਦੀ ਅਣਖ ਅਤੇ ਜ਼ਮੀਰ ਦਾ ਜਾਗਣਾ ਜ਼ਰੂਰੀ ਹੈ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਸੁਖਜਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਅਜੀਤਗੜ੍ਹ ਮੋਹਾਲੀ ਤੋਂ ਲਿਖਿਆ ਜੀ। ਇਹ ਲਗਾਤਾਰਤਾ ਨਾਲ ਪ੍ਰੋਗਰਾਮ ਨੂੰ ਦੇਖਦੇ ਨੇ, ਉਸ ਬਾਰੇ ਟਿੱਪਣੀ ਵੀ ਕਰਦੇ ਨੇ, ਨੌਜਵਾਨ ਨੇ ਜੀ, ਔਰ ਇਹਨਾਂ ਦੇ ਵਿੱਚ ਕੁਝ ਜਾਣਨ ਦੀ ਇੱਛਾ ਵੀ ਹੈ, ਕੁਝ ਕਰਨ ਦੀ ਭਾਵਨਾ ਵੀ ਹੈ ਔਰ ਕੁਝ ਨਾ ਕੁਝ ਕਰਦੇ ਵੀ ਨੇ। ਜੀ ਜੀ। ਇਹਨਾਂ ਦਾ ਸਵਾਲ ਬੜਾ ਮੈਂ ਢੁਕਵਾਂ ਸਵਾਲ ਹੈ ਜੀ, ਕਿਉਂਕਿ ਅਕਸਰ ਅੱਜ ਇਹ ਗੱਲ ਕਹੀ ਜਾਂਦੀ ਹੈ ਬਹੁਤ ਸਾਰੇ ਤਬਕਿਆਂ ਵੱਲੋਂ ਜਿਹੜੇ ਸ਼ਾਇਦ ਇਤਿਹਾਸ ਦਾ ਸਿਰਫ ਇੱਕ ਹਿੱਸਾ ਦੇਖਦੇ ਨੇ ਜੀ, ਕਿ ਸਾਨੂੰ ਜਿਹੜਾ ਹੈ ਉਹ ਬਿਲਕੁਲ ਲੋਕਤੰਤਰੀ ਤਰੀਕੇ ਦੇ ਨਾਲ ਆਪਣੇ ਖਾਲਿਸਤਾਨ ਦੇ ਕੌਜ਼ ਦੇ ਲਈ ਸੰਘਰਸ਼ ਕਰਨਾ ਚਾਹੀਦਾ ਜੀ। ਉਹਨਾਂ ਦਾ ਸਵਾਲ ਵੀ ਇਹ ਹੈ ਕਿ ਵੀ ਕੀ ਇਹ ਇੱਕ ਤਰੀਕਾ ਹੈ ਕਾਰਾਮਦ ਜਾਂ ਅਸਰਦਾਇਕ ਜੀ। ਤੇ ਫਿਰ ਉਹਨਾਂ ਦਾ ਆਪ ਹੀ ਉਹਨਾਂ ਨੇ ਇਹ ਕਿ ਵੀ ਜੇ ਜਵਾਬ ਇਹਦਾ ਹਾਂ ਵਿੱਚ ਹੈ ਤੇ ਫਿਰ ਇਸ ਦੇ ਉੱਤੇ ਕਿਉਂ ਨਹੀਂ ਕਾਰਵਾਈ ਹੁੰਦੀ ਜਾਂ ਇਸ ਬਾਰੇ ਪੰਜਾਬ ਦੇ ਵਿੱਚ ਚੇਤਨਾ ਕਿਉਂ ਨਹੀਂ ਹੈ ਜਾਂ ਲੋਕ ਚਾਹ ਦੀ ਪੱਤੀ ਤੇ ਹੀ ਕਿਉਂ ਵਿਕ ਜਾਂਦੇ ਨੇ ਜੀ। ਸੋ ਉਹਨਾਂ ਨੇ ਤਾਰੀਫ ਤੇ ਲਫ਼ਜ਼ ਵੀ ਕਹੇ ਜਿਹੜੇ ਮੈਂ ਸਮਝਦਾ ਵੀ ਜਿਨ੍ਹਾਂ ਦੇ ਅਸੀਂ ਹੱਕਦਾਰ ਨਹੀਂ ਹੈ, ਪਰ ਜੇ ਵੀਰ ਨੂੰ ਲੱਗਦਾ ਹੈ ਕਿ ਭਾਈ ਅਸੀਂ ਕੋਈ ਥੋੜ੍ਹਾ ਬਹੁਤ ਜਾਗੋ ਜਾਗੋ ਕਹਿ ਕੇ ਜਗਾਉਣ ਦਾ ਯਤਨ ਕਰਦੇ ਹਾਂ ਜੀ ਤੇ ਇਹ ਵੀ ਉਹਨਾਂ ਦੀ ਮਿਹਰਬਾਨੀ ਹੈ। ਲੇਕਿਨ ਸਵਾਲ ਵੱਲ ਮੈਂ ਆਵਾਂ ਕਿ ਲੋਕਤੰਤਰੀ ਤਰੀਕੇ ਨਾਲ ਖਾਲਿਸਤਾਨ ਦੀ ਪ੍ਰਾਪਤੀ ਜੀ ਜੀ। ਸ਼ਾਇਦ ਬਹੁਤ ਸਾਰੇ ਵੀਰ ਭੈਣਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਜੂਨ 84 ਦੇ ਘੱਲੂਘਾਰੇ ਤੋਂ ਪਹਿਲਾਂ ਜੀ ਲਗਭਗ 2 ਸਾਲ ਧਰਮਯੁੱਧ ਮੋਰਚਾ ਪੂਰਨ ਸ਼ਾਂਤਮਈ ਤਰੀਕੇ ਦੇ ਨਾਲ ਹੀ ਚੱਲਿਆ ਜੀ ਔਰ ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 2 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਜੀ। ਇੰਨਾ ਵੱਡਾ ਮੋਰਚਾ ਇੰਨਾ ਲੰਬਾ ਵਕਤ ਸਸਟੇਨ ਕਰਨਾ ਔਰ ਇੰਨੇ ਨੰਬਰ ਦੇ ਵਿੱਚ ਗ੍ਰਿਫਤਾਰੀ ਸ਼ਾਇਦ ਭਾਰਤ ਦੇ ਵਿੱਚ ਇਸ ਕਿਸਮ ਦਾ ਕੋਈ ਵੀ ਮੋਰਚਾ ਪਹਿਲਾਂ ਕਦੇ ਨਹੀਂ ਦੇਖਣ 'ਚ ਆਇਆ। ਜੀ। ਇੱਕ ਲਹਿਰ ਜਿਹਨੂੰ ਗਾਂਧੀ ਦੇ ਨਾਲ ਜੋੜ ਕੇ ਬੜਾ ਕ੍ਰੈਡਿਟ ਦਿੱਤਾ ਜਾਂਦਾ 1942 ਦੇ ਵਿੱਚ ਜਦੋਂ ਕਿ ਅੰਗਰੇਜ਼ ਦੂਸਰੇ ਸੰਸਾਰ ਯੁੱਧ ਵਿੱਚ ਫਸੇ ਹੋਏ ਸਨ ਜੀ ਤੇ ਗਾਂਧੀ ਨੇ ਐਜੀਟੇਸ਼ਨ ਸ਼ੁਰੂ ਕੀਤੀ ਸੀ ਕੁਇਟ ਇੰਡੀਆ, ਉਹਨੂੰ ਕੁਇਟ ਇੰਡੀਆ ਮੂਵਮੈਂਟ ਕਹਿੰਦੇ ਸੀ ਜੀ ਕਿ ਭਾਰਤ ਛੱਡੋ, ਅੰਗਰੇਜ਼ੋ ਭਾਰਤ ਛੱਡੋ ਜੀ। ਔਰ ਉਹਦੇ 'ਚ ਸਾਰੇ ਯਤਨਾਂ ਦੇ ਬਾਵਜੂਦ ਔਰ ਉਦੋਂ ਤੱਕ ਪਹੁੰਚਦਿਆਂ 1942 ਤੱਕ ਗਾਂਧੀ ਨੂੰ ਕਾਂਗਰਸ ਨੂੰ ਵੀ ਆਪਣੇ ਕੈਰੀਅਰ 'ਚ ਆਇਆ ਕਈ ਦਹਾਕੇ ਬੀਤ ਚੁੱਕੇ ਸੀ, ਪੂਰੀ ਚੇਤਨਾ ਸੀ ਸਾਰੇ ਪਾਸੇ ਜੀ ਜੀ। ਪਰ ਉਸ ਸਾਰੀ ਐਜੀਟੇਸ਼ਨ ਦੇ ਵਿੱਚ 32,000 ਗ੍ਰਿਫਤਾਰੀਆਂ ਹੋਈਆਂ ਸੀ ਭਾਰਤ ਭਰ ਦੇ ਵਿੱਚ ਜੀ ਔਰ ਭਾਰਤ ਦੀ ਆਬਾਦੀ ਉਦੋਂ 32-33 ਕਰੋੜ ਸੀ ਜੀ। ਪਰ ਇੱਥੇ ਅਸੀਂ ਦੇਖਦੇ ਹਾਂ ਕਿ ਉਸ ਆਬਾਦੀ ਦੇ 2% ਤੋਂ ਵੀ ਘੱਟ ਲੋਕਾਂ ਵੱਲੋਂ ਲਗਭਗ 2 ਸਾਲ ਦੇ ਮੋਰਚੇ ਦੇ ਵਿੱਚ 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ ਗਈਆਂ। ਪੰਜਾਬ ਦੀਆਂ ਜੇਲ੍ਹਾਂ ਭਰ ਗਈਆਂ ਸੀ, ਇਹਨਾਂ ਦੇ ਕੋਲ ਥਾਂ ਨਹੀਂ ਸੀ ਰੱਖਣ ਦੇ ਲਈ ਵੀ ਕੀ ਕਰਨ। ਜੀ ਜੀ। ਇਸ ਸ਼ਾਂਤਮਈ ਧਰਮਯੁੱਧ ਮੋਰਚੇ ਨੂੰ ਔਰ ਜਿਹੜਾ ਮੋਰਚਾ ਕੋਈ ਖਾਲਿਸਤਾਨ ਦੀ ਪ੍ਰਾਪਤੀ ਲਈ ਨਹੀਂ ਸੀ, ਆਨੰਦਪੁਰ ਦੇ ਮਤੇ ਲਈ ਸੀ ਜਿਹੜਾ ਕਿ ਇੱਕ ਫੈਡਰਲ ਢਾਂਚੇ ਦੀ ਵਕਾਲਤ ਸੀ ਕਿ ਭਾਰਤ ਦੇ ਵਿੱਚ ਇੱਕ ਫੈਡਰਲ ਢਾਂਚਾ ਹੋਏ। ਜੀ ਜੀ। ਇਸ ਮੋਰਚੇ ਦੇ ਦੌਰਾਨ ਵੀ ਇਸ ਦੇ ਬਾਵਜੂਦ ਕਿ ਸ਼ਾਂਤਮਈ ਸਨ, ਜਦੋਂ ਰੇਲ ਰੋਕੋ ਅੰਦੋਲਨ ਦੀ ਇੱਕ ਦਿਨ ਕਾਲ ਦਿੱਤੀ ਗਈ ਤੇ ਉਸ ਦਿਨ ਵੀ ਗੋਲੀ ਚਲਾ ਕੇ ਜਿਹੜੇ ਹੈ ਉਹ ਪ੍ਰੋਟੈਸਟਰਸ ਨੂੰ ਮਾਰਿਆ ਗਿਆ ਜੀ। ਫਿਰ ਦਿੱਲੀ ਨੂੰ ਜਿਹੜਾ ਏਸ਼ੀਆਡ 82 ਦੇ ਵੇਲੇ ਉਸੇ ਦੌਰਾਨ ਏਸ਼ੀਆਈ ਖੇਡਾਂ ਆ ਗਈਆਂ, ਉਹਦੇ ਲਈ ਵੀ ਪ੍ਰੋਟੈਸਟ
ਜੀ ਦਿੱਲੀ 'ਚ ਜਾ ਕੇ ਕਰਨ ਦਾ ਮਸਲਾ ਆਇਆ ਜੀ ਤੇ ਫਿਰ ਕਰਨਾਲ ਦੇ ਨੇੜੇ ਗੋਲੀ ਚਲਾ ਕੇ ਉੱਥੇ ਵੀ ਜਿਹੜੇ ਨੇ ਵਰਕਰ ਅਕਾਲੀਆਂ ਦੇ ਜਿਹੜੇ ਉਸ ਧਰਮਯੁੱਧ ਮੋਰਚੇ ਦਾ ਹਿੱਸਾ ਸੀ ਉਹ ਮਾਰੇ ਗਏ। ਜੀ ਫਿਰ ਇਹ ਸਬਕ ਸਿਖਾਉਣ ਦੇ ਲਈ ਕਿ ਲੋਕ ਗ੍ਰਿਫਤਾਰੀ ਦੇਣ ਨਾ ਆਉਣ, ਤਰਨਤਾਰਨ ਦੇ ਨੇੜੇ ਜਦੋਂ ਕਿ ਇਹਨਾਂ ਦਾ ਕੰਮ ਕਰਨ ਦਾ ਢੰਗ ਇਹ ਸੀ ਕਿ ਜਥਾ ਅਰਦਾਸ ਕਰਦਾ ਸੀ ਅਕਾਲ ਤਖਤ ਤੇ, ਜੀ ਉੱਥੋਂ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਕੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਜਿਹੜਾ ਦੀਵਾਨ ਸਜਦਾ ਸੀ, ਜਿਸ ਨੂੰ ਸੰਤ ਪਿੰਡਰਾਂ ਵਾਲੇ, ਸੰਤ ਲੌਂਗੋਵਾਲ ਔਰ ਬਹੁਤ ਵਾਰੀ ਜਿਹੜੇ ਜਥੇ ਦੇ ਲੀਡਰ ਸੀ ਉਹ ਐਡਰੈਸ ਕਰਦੇ ਸੀ। ਜੀ ਤੇ ਫਿਰ ਉੱਥੋਂ ਜਥਾ ਮਾਰਚ ਕਰਕੇ ਅੰਮ੍ਰਿਤਸਰ ਕੋਤਵਾਲੀ ਜਿਹੜੀ ਕਿ ਥੋੜੀ ਦੂਰੀ ਤੇ ਹੀ ਹੈ ਉੱਥੇ ਜਾਂਦਾ ਸੀ। ਜੀ ਉੱਥੇ ਪੁਲਿਸ ਵਾਲੇ ਜਿਹੜੇ ਨੇ ਉਹਨਾਂ ਦੇ ਇੰਚਾਰਜ ਉਹ ਐਂਟਰੀਜ਼ ਕਰਦੇ ਸੀ ਰਜਿਸਟਰ ਦੇ ਵਿੱਚ, ਕੌਣ ਬੰਦਾ ਹੈ ਕੀ ਹੈ ਉਹਦਾ ਵੇਰਵਾ ਲੈ ਕੇ, ਜੀ ਔਰ ਉਹਨਾਂ ਨੂੰ ਫਿਰ ਜਿਹੜਾ ਗੱਡੀਆਂ ਦੇ ਵਿੱਚ ਬੱਸਾਂ ਦੇ ਵਿੱਚ ਬਿਠਾ ਕੇ ਜਿਸ ਜੇਲ੍ਹ 'ਚ ਵੀ ਭੇਜਣਾ ਹੋਏ ਉਸ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ। ਬਹੁਤ ਵਾਰੀ ਉਹਨਾਂ ਨੂੰ ਫਿਰੋਜ਼ਪੁਰ ਜੇਲ੍ਹ ਜਾਂ ਹੋਰ ਥਾਵਾਂ ਦੀ, ਫਿਰੋਜ਼ਪੁਰ ਕਿਉਂਕਿ ਰਿਲੇਟਿਵਲੀ ਵੱਡੀ ਜੇਲ੍ਹ ਹੈ। ਜੀ ਸੋ ਇਸ ਦੌਰਾਨ ਹੀ ਇੱਕ ਜਿਹੜਾ ਯਾਤਰੀਆਂ ਦਾ ਜਥਾ ਜਿਹੜਾ ਕਿ ਫਿਰੋਜ਼ਪੁਰ ਲਈ ਉਹਨਾਂ ਨੇ ਰਵਾਨਾ ਕੀਤਾ ਹੈ, ਜੀ ਉਹਨਾਂ ਬੱਸਾਂ ਦੇ ਵਿੱਚ ਜਾਣ ਬੁੱਝ ਕੇ, ਕਿਉਂਕਿ ਇਸ ਕਿਸਮ ਦੇ ਕੰਮ ਇਹ ਹਦਾਇਤਾਂ ਦੇ ਹੁੰਦੇ ਨੇ ਉੱਪਰੋਂ, ਜੀ ਜਿਹੜਾ ਤਰਨਤਾਰਨ ਦੇ ਨੇੜੇ ਇੱਕ ਫਾਟਕ ਸੀ ਰੇਲਵੇ ਦਾ ਉਸ ਨੂੰ ਖੁੱਲ੍ਹਾ ਰੱਖਿਆ ਗਿਆ। ਇਸ ਤਰੀਕੇ ਦੇ ਨਾਲ ਉਹ ਹਾਲਾਤ ਬਣਾਏ ਗਏ ਕਿਉਂਕਿ ਬਾਅਦ ਦੇ ਵਿੱਚ ਇਨਕੁਆਇਰੀ ਰਿਪੋਰਟ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਕਿ ਉਹ ਗੱਡੀ ਦੀ ਟੱਕਰ ਜਿਹੜੀ ਹੈ ਉਸ ਟ੍ਰੇਨ ਦੀ ਉਸ ਬੱਸ ਨੂੰ ਮਾਰੀ ਗਈ ਔਰ ਉਹਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ, ਮੈਨੂੰ ਨੰਬਰ ਯਾਦ ਨਹੀਂ ਹੈ ਪਰ ਮੇਰਾ ਖਿਆਲ ਹੈ ਵੀ 1.5 ਦਰਜਨ ਦੇ ਕਰੀਬ ਜਿਹੜੇ ਸਿੰਘ ਨੇ ਉਹ ਸ਼ਹੀਦ ਹੋਏ, ਬਹੁਤ ਸਾਰੇ ਜ਼ਖਮੀ ਵੀ ਹੋਏ। ਜੀ ਸੋ ਇਹ ਸਾਰੇ ਸ਼ਾਂਤਮਈ ਅੰਦੋਲਨ, ਉਹ ਵੀ ਜਿਹੜਾ ਭਾਰਤ ਦੇ ਢਾਂਚੇ ਦੇ ਅੰਦਰ ਗੱਲ ਕਰਨ ਦੀ ਗੱਲ ਸੀ ਉਹਦਾ ਹਸ਼ਰ ਕੀਤਾ ਗਿਆ। ਜੀ ਔਰ ਉਹਦਾ ਅੰਜਾਮ ਕੀ ਹੋਇਆ? 2 ਲੱਖ ਦੀ ਗ੍ਰਿਫਤਾਰੀ, ਸਾਰੇ ਪੰਜਾਬ ਦੇ ਵਿੱਚ ਪੂਰੀ ਚੇਤਨਾ ਦੇ ਬਾਵਜੂਦ ਕੋਈ ਉਹਨਾਂ ਨੇ ਗੱਲਬਾਤ ਲਈ ਨਹੀਂ ਸੱਦਿਆ ਸਿੱਖਾਂ ਦੇ ਨੁਮਾਇੰਦਿਆਂ ਨੂੰ, ਜੀ ਕੋਈ ਆਨੰਦਪੁਰ ਦਾ ਮਤਾ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ। ਜੀ ਔਰ ਉਸੇ ਹੀ ਸ਼ਾਂਤਮਈ ਮੋਰਚੇ ਦਾ ਜਿਹੜਾ ਅਗਲਾ ਪੜਾਅ ਸੀ ਜਿਸ ਦਾ ਐਲਾਨ 3 ਜੂਨ 1984 ਨੂੰ ਕੀਤਾ ਜਾਣਾ ਸੀ, ਉਹ ਵੀ ਸ਼ਾਂਤਮਈ ਸੀ ਕਿ ਵੀ ਪੰਜਾਬ ਦੇ ਫੂਡ ਗ੍ਰੇਨਸ, ਕਣਕ, ਚਾਵਲ, ਇਹ ਸਾਰੇ ਪੰਜਾਬ ਤੋਂ ਬਾਹਰ ਨਹੀਂ ਜਾਣਗੇ। ਜੇ ਤੁਸੀਂ ਸਾਨੂੰ ਸਾਡੇ ਹੱਕ ਨਹੀਂ ਦਿੰਦੇ ਤਾਂ ਫਿਰ ਇਹ ਨਹੀਂ ਹੈ ਵੀ ਤੁਸੀਂ ਸਾਡਾ ਅਨਾਜ ਜਿਹੜਾ ਉਹ ਕੌਡੀਆਂ ਦੇ ਭਾਅ ਖਰੀਦ ਕੇ ਤੇ ਭਾਰਤ ਭਰ ਦੇ ਵਿੱਚ ਦਿਓ। ਔਰ ਈਵਨ ਕਿਸਾਨ ਨੂੰ ਇਹ ਹੱਕ ਵੀ ਨਹੀਂ ਹੈ ਕਿ ਜੇ ਇੱਕ ਫੈਕਟਰੀ ਵਾਲਾ ਕੋਈ ਚੀਜ਼ ਪ੍ਰੋਡਿਊਸ ਕਰਦਾ ਉਹ ਭਾਅ ਆਪ ਮੁਕਰਰ ਕਰਦਾ ਵੀ ਉਹਨੂੰ ਕਿੰਨੇ ਦੀ ਕਾਸਟ ਕਰਦੀ ਹੈ ਜੀ ਤੇ ਉਹਨੇ ਕਿੰਨੇ ਦੀ ਵੇਚਣੀ ਹੈ, ਪਰ ਇੱਥੇ ਉੱਤੇ ਬੈਠੀ ਸਰਕਾਰ ਡਿਸਾਈਡ ਕਰਦੀ ਹੈ ਤੇ ਉਹ ਬਹੁਤ ਵਾਰੀ ਹਰ ਸਾਲ 20-25 ਰੁਪਏ ਵਧਾ ਦਿੰਦੇ ਨੇ, ਜਦੋਂ ਕਿ ਉਸੇ ਹੀ ਕਣਕ ਜਾਂ ਚੌਲਾਂ ਦੇ ਉੱਤੇ ਜਿਹੜੀ ਇਨਪੁਟ ਕਾਸਟ ਹੈ ਉਹ 200 ਰੁਪਈਆ ਵਧੀ ਹੁੰਦੀ ਹੈ। ਔਰ ਇਹੀ ਕਾਰਨ ਹੈ ਵੀ ਪੰਜਾਬ ਦਾ ਕਿਸਾਨ ਇਹਦੇ ਬਾਵਜੂਦ ਕਿ ਜੀ ਉਹਨੇ ਹਰੀ ਕ੍ਰਾਂਤੀ ਲਿਆਂਦੀ, ਉਹਨੇ ਲੋਕਾਂ ਦਾ ਢਿੱਡ ਭਰਿਆ, ਅੱਜ ਵੀ ਸੈਂਕੜਿਆਂ ਦੀ ਗਿਣਤੀ 'ਚ ਪਿਛਲੇ ਸਾਲਾਂ 'ਚ ਸਿੱਖ ਕਿਸਾਨਾਂ ਨੇ ਆਤਮਘਾਤ ਕੀਤਾ, ਸੁਸਾਈਡ ਕੀਤਾ ਕਿਉਂਕਿ ਕਰਜ਼ਾਈ ਨੇ। ਦੇਖਣ ਨੂੰ ਲੱਗਦਾ ਹੈ ਕਿ ਜੀ ਜ਼ਮੀਨ ਹੈ ਜੀ ਬੜਾ ਅੰਨ ਦਾ, ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਤੇ ਉਹ ਔਰ ਸਾਰੇ ਟੱਬਰ ਕੰਮ ਕਰਦੇ ਹੁੰਦੇ ਨੇ, ਲੇਕਿਨ ਇਹਦੇ ਬਾਵਜੂਦ ਜੇ ਉਹਨਾਂ ਦੇ ਕੋਲ ਕੋਈ ਹੋਰ ਸਾਧਨ ਨਾ ਹੋਏ, ਜਿਵੇਂ ਬਹੁਤਿਆਂ ਦੇ ਪਰਿਵਾਰਾਂ ਦਾ ਕੋਈ ਜੀ ਬਾਹਰ ਆ ਗਿਆ ਜਾਂ ਦੂਜਾ, ਤਾਂ ਉੱਥੇ ਤਵੇ ਤੇ ਰੋਟੀ ਵੀ ਨਾ ਪੱਕਦੀ। ਜੀ ਲੇਕਿਨ ਇਹਦੇ ਬਾਵਜੂਦ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹ ਖੁਦਕਸ਼ੀ, ਆਤਮਘਾਤ ਕਰਨ ਤੇ ਮਜਬੂਰ ਨੇ। ਹੁਣ ਇਹ ਕਹਾਣੀ ਹੈ ਲੋਕਤੰਤਰੀ ਤਰੀਕੇ ਦੇ ਨਾਲ ਆਪਣੀ ਗੱਲ ਕਰਨ ਦੀ ਕਿ ਉਹਨਾਂ ਨੇ ਉਸ ਲੋਕਤੰਤਰੀ ਮੋਰਚੇ ਨੂੰ, ਸ਼ਾਂਤਮਈ ਮੋਰਚੇ ਨੂੰ ਫਿਰ ਕਿਵੇਂ ਟੈਂਕਾਂ ਤੋਪਾਂ ਦੇ ਨਾਲ, ਘੱਲੂਘਾਰਾ ਵਰਤਾ ਕੇ, ਨਸਲਕੁਸ਼ੀ ਜਿਹੜੀ ਹੈ ਉਹ ਪੂਰੇ ਜ਼ੋਰਦਾਰ ਤਰੀਕੇ ਨਾਲ ਇੱਕ ਤੋਂ ਬਾਅਦ ਇੱਕ ਕੀਤੀ। ਇਹ ਮੈਂ ਹੁਣ ਵੇਰਵੇ 'ਚ ਨਹੀਂ ਜਾਵਾਂਗਾ ਪਰ ਇਹ ਕਹਿਣਾ ਕਿ ਅਸੀਂ ਹਥਿਆਰਬੰਦ ਸੰਘਰਸ਼ ਕੋਈ ਆਪਣੀ ਚੋਇਸ ਦੇ ਤੌਰ ਤੇ ਚੁਣਿਆ ਜਾਂ ਸਾਡੀ ਕੋਈ ਪਹਿਲੀ ਚੋਇਸ ਸੀ, ਇਹ ਗੱਲ ਠੀਕ ਨਹੀਂ ਹੈ। ਕਿਉਂਕਿ ਮੁੱਢਲੇ ਤੌਰ ਤੇ ਇਹੀ ਸਿਧਾਂਤ ਸਾਡੇ ਗੁਰੂ ਸਾਹਿਬ ਦਾ, 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਜਿਹੜਾ ਜ਼ਫਰਨਾਮਾ ਲਿਖਿਆ, ਜਿੱਤ ਦੀ ਚਿੱਠੀ ਲਿਖੀ, ਉਹਦੇ 'ਚ ਉਹਨਾਂ ਨੇ ਲਿਖਿਆ ਕਿ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ। ਸੋ ਜ਼ਾਹਰ ਹੈ ਵੀ ਪਹਿਲਾ ਯਤਨ ਤਾਂ ਹਮੇਸ਼ਾ ਹੀ ਲੋਕਤੰਤਰੀ ਹੁੰਦਾ ਹੈ, ਜਾਂ ਸਿੱਖਾਂ ਦਾ ਤਾਂ ਬਿਲਟ-ਇਨ ਹੈ ਕਿ ਅਸੀਂ ਨਾ ਜਾਈ ਖੂਨ ਡੋਲਣ ਦੇ ਹੱਕ 'ਚ ਹੈ। ਔਰ ਇਹੀ ਜਦੋਂ ਪੰਥਕ ਕਮੇਟੀ ਨੇ, 5 ਮੈਂਬਰੀ ਪੰਥਕ ਕਮੇਟੀ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਹੇਠ
29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ ਹੈ ਉਹ ਜਾਰੀ ਕੀਤਾ ਜੀ। ਉਹਦੇ 'ਚ ਵੀ ਇਹ ਕਿਹਾ ਹੋਇਆ ਸੀ ਕਿ ਵੀ ਅਸੀਂ ਅਜਾਈਂ ਖੂਨ ਡੋਲਣ ਦੇ ਹੱਕ ਵਿੱਚ ਨਹੀਂ ਤੇ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ। ਜੀ। ਸੋ ਅਸੀਂ ਕਦੇ ਵੀ ਸਿੱਖਾਂ ਦੇ ਨੂੰ ਇਹ ਕਹਿਣਾ ਕਿ ਜੀ ਉਹਨਾਂ ਨੇ ਹਥਿਆਰ ਰੱਖ ਲਏ, ਹਥਿਆਰਬੰਦ ਕੀਤਾ, ਜੇ ਸ਼ਾਂਤਮਈ ਰਹਿੰਦਾ ਫਿਰ ਖਾਲਿਸਤਾਨ ਮਿਲ ਜਾਂਦਾ। ਜੀ। ਕਿਉਂਕਿ ਜੇ ਆਨੰਦਪੁਰ ਦਾ ਮਤਾ 2 ਲੱਖ ਬੰਦਾ ਅੰਦਰ ਭੇਜ ਕੇ ਘੱਲੂਕਾਰਿਆਂ ਦੇ ਨਾਲ ਉਹਦਾ ਜਵਾਬ ਦਿੱਤਾ ਹੈ ਔਰ ਪੰਜਾਬ ਭਰ ਦੇ ਵਿੱਚ ਨਸਲਕੁਸ਼ੀ ਸ਼ੁਰੂ ਹੋਈ ਤੇ ਸਿੱਖ ਨੌਜਵਾਨ ਕੋਈ ਖੱਬੇ ਸੱਜੇ ਨਿਕਲੇ ਜੀ। ਆਪਣੀ ਜਾਨ ਬਚਾਉਣ ਦੇ ਲਈ ਜੀ। ਤੇ ਕੁਛ ਨੇ ਆਪਣੀ ਡਿੱਗੀ ਪੱਗ ਜਿਹੜੀ ਹੈ ਠੱਠਾ ਅਕਾਲ ਤਖਤ ਔਰ ਨਵੰਬਰ 84 ਚ ਜੋ ਸਾਡੀਆਂ ਮਾਤਾਵਾਂ ਭੈਣਾਂ ਬੱਚੀਆਂ ਦੇ ਨਾਲ ਹੋਇਆ ਉਸ ਦਾ ਬਦਲਾ ਲੈਣ ਦੇ ਲਈ ਉਹਨਾਂ ਨੇ ਜਵਾਬੀ ਕਾਰਵਾਈ ਕੀਤੀ। ਜੀ। ਜੀ। ਸੋ ਇਹ ਨਹੀਂ ਹੈ ਕਿ ਵੀ ਖਾਲਿਸਤਾਨ ਦਾ ਲੋਕਤੰਤਰੀ ਤਰੀਕਾ ਨਹੀਂ ਹੈ ਔਰ ਉਸ ਨੂੰ ਜੇ ਅੱਜ ਸਰ ਸਿਮਰਨਜੀਤ ਸਿੰਘ ਮਾਨ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਖਾਲਿਸਤਾਨ ਦੀ ਗੱਲ ਕਰਦੇ ਨੇ ਪਰ ਕਿੰਨੀ ਵਾਰੀ ਘੱਟੋ ਘੱਟ 70 ਕੇਸ ਉਹਨਾਂ ਦੇ ਪਿਛਲੇ ਸਮੇਂ 'ਚ ਪਾਏ ਨੇ। ਜੀ। ਜੀ। ਹੁਣ ਭਾਈ ਦਲਜੀਤ ਸਿੰਘ, ਭਾਈ ਕੁਲਬੀਰ ਸਿੰਘ ਬੜਾ ਪਿੰਡ, ਅਕਾਲੀ ਦਲ ਪੰਚ ਪ੍ਰਧਾਨੀ ਜਿੱਦਾਂ ਦੇ ਬਹੁਤ ਸਾਰੇ ਆਗੂ ਆਪਣੇ ਜੁਝਾਰੂ ਪਿਛੋਕੜ ਵਾਲੇ ਨੇ, ਉਹਨਾਂ ਨੂੰ ਵੀ ਸ਼ਾਇਦ ਇਸ ਕਿਸਮ ਦੀਆਂ ਗੱਲਾਂ ਜਿਹੜੇ ਕਰਨ ਵਾਲੇ ਸੀ ਉਹਨਾਂ ਨੂੰ ਲੱਗਾ ਕਿ ਵੀ ਠੀਕ ਹੈ ਅਸੀਂ ਸੰਘਰਸ਼ ਲੜਿਆ ਤੇ ਹੁਣ ਅਸੀਂ ਸ਼ਾਂਤਮਈ ਤਰੀਕੇ ਨਾਲ ਲੋਕਾਂ 'ਚ ਜਾ ਕੇ ਗੱਲ ਕਰਾਂਗੇ। ਸੋ ਜਦੋਂ ਦੇ ਉਹ ਬਾਹਰ ਆਏ ਹੋਏ ਨੇ ਉਹਨਾਂ 'ਚ ਜੇ 10 ਸਾਲ ਨੇ ਤਾਂ 6 ਸਾਲ 7 ਸਾਲ ਅੰਦਰ ਉਹਨਾਂ ਨੂੰ ਝੂਠੇ ਕੇਸਾਂ 'ਚ ਰੱਖਿਆ ਹੋਇਆ। ਹੁਣ ਭਾਈ ਕੁਲਬੀਰ ਸਿੰਘ ਬੜਾ ਪਿੰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਚੁਣੇ ਗਏ, ਇਹਦੇ ਬਾਵਜੂਦ ਔਰ ਦੋਨਾਂ ਦੇ ਹੀ ਆਨੰਦ ਕਾਰਜ ਵੀ ਹੋਏ ਬਾਹਰ ਆਉਣ ਤੋਂ ਬਾਅਦ ਤੇ ਦੋਨੋਂ ਹੀ ਅੱਜ ਜਿਹੜੇ ਨੇ ਫਿਰ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਹਥਿਆਰ ਪਾ ਦਿੱਤੇ, ਘਰੋਂ ਚੁੱਕ ਕੇ ਜ਼ਲੀਲ ਕੀਤਾ, ਟੌਰਚਰ ਕੀਤਾ, ਹੋਰ ਜਿਹੜਾ ਉਹਨਾਂ ਦੇ ਉੱਤੇ ਝੂਠਾ ਅਸਲਾ ਪਾਇਆ। ਸੋ ਉਸ ਸਿਸਟਮ ਦੇ ਵਿੱਚ ਜੇ ਕਦੇ ਕੋਈ ਲੋਕਤੰਤਰ ਦੀ ਗੱਲ ਵੀ ਚੱਲੇਗੀ ਸਿੱਖਾਂ ਦੇ ਬਿਹਾਫ ਤੇ ਉਦੋਂ ਹੀ ਚੱਲੇਗੀ ਜਦੋਂ ਦੂਸਰੀ ਡਾਂਗ ਤਗੜੀ ਹੋਏਗੀ। ਜੇ ਸਾਡਾ ਉਹ ਪ੍ਰਭਾਵ ਨਹੀਂ ਹੋਏਗਾ, ਡਾਂਗ ਵਾਲਿਆਂ ਦਾ ਡਰ ਨਹੀਂ ਹੋਏਗਾ, ਅੰਦਰ ਡੱਕਿਆ ਹੋਇਆ ਕੁਲਬੀਰ ਸਿੰਘ ਬੜਾ ਪਿੰਡ ਔਰ ਭਾਈ ਦਲਜੀਤ ਸਿੰਘ ਹੋਰਾਂ ਨੂੰ, ਮਾਨ ਸਾਹਿਬ ਨੂੰ ਵੀ ਜਦੋਂ ਮਰਜ਼ੀ ਚੁੱਕ ਲੈਂਦੇ ਨੇ, ਜਦੋਂ ਮਰਜ਼ੀ ਕੇਸ ਰਜਿਸਟਰ ਕਰ ਦਿੰਦੇ ਨੇ, ਤਰੀਕਾਂ ਭੁਗਤੀ ਜਾਓ। ਸੋ ਇਸ ਸਾਰੇ ਹਾਲਾਤ ਚੋਂ ਇਹ ਨਹੀਂ ਹੈ ਵੀ ਅਸੀਂ ਕੋਈ ਲੋਕਤੰਤਰੀ ਤਰੀਕੇ 'ਚ ਯਕੀਨ ਨਹੀਂ ਰੱਖਦੇ ਪਰ ਅਸੀਂ ਸਮਝਦੇ ਹਾਂ ਵੀ ਉਹ ਹਾਲਾਤ ਬਣ ਜਾਂਦੇ ਨੇ ਕਿ ਜਦੋਂ ਇਨਸਾਫ ਨਹੀਂ ਮਿਲਦਾ ਤੇ ਫਿਰ ਸ਼ਮਸ਼ੀਰ ਨੂੰ ਹੱਥ 'ਚ ਰਹਿਣਾ, ਇਹ 10ਵੇਂ ਪਾਤਸ਼ਾਹ ਨੇ ਸਿੱਖੀ ਸਿਧਾਂਤ ਡਿਫਾਈਨ ਕੀਤਾ ਹੋਇਆ। ਫਿਰ ਜਿਹੜੇ ਇਸ ਰਸਤੇ ਤੇ ਤੁਰਦੇ ਨੇ ਉਹ ਸਾਡੇ ਯੋਧੇ ਨੇ, ਨਾਇਕ ਨੇ। ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਇਹਨਾਂ ਦੀ ਕੋਈ ਫਸਟ ਚੋਇਸ ਤਾਂ ਨਹੀਂ ਸੀ ਕਿ ਇਹਨਾਂ ਨੇ ਜਿਹੜਾ ਆਪਣੇ ਘਰ-ਬਾਰ ਛੱਡਣੇ ਨੇ, ਆਪਣੇ ਭੈਣ ਭਰਾ ਮਾਤਾ ਪਿਤਾ। ਪ੍ਰੋਫੈਸਰ ਭੁੱਲਰ ਦੀ ਸਿੰਘਣੀ ਅਜੇ ਮਹੀਨਾ ਵਿਆਹ ਨੂੰ ਹੋਇਆ ਸੀ। ਜਦੋਂ ਅਸੀਂ ਉਹਨਾਂ ਸਾਰਿਆਂ ਵੱਲ ਦੇਖੀਏ ਫਿਰ ਇਹਦਾ ਜਵਾਬ ਖੁਦ ਹੀ ਮਿਲ ਜਾਏਗਾ ਕਿ ਸਰਕਾਰ ਨੇ ਇਸ ਰਸਤੇ ਤੇ ਧੱਕਿਆ ਔਰ ਅੱਜ ਵੀ ਜੇ ਹਕੂਮਤ ਨੇ ਸਿੱਖਾਂ ਦੇ ਨਾਲ ਕੋਈ ਆਨਰੇਬਲ ਡੀਲ ਨਾ ਕੀਤੀ ਔਰ ਸਿੱਖਾਂ ਨੂੰ ਉਹਨਾਂ ਦਾ ਜਿਹੜਾ ਬੇਸਿਕ ਡਿਮਾਂਡ ਹੈ ਖਾਲਿਸਤਾਨ ਦੀ ਉਹਦੇ ਬਾਰੇ ਨੈਗੋਸ਼ੀਏਟ ਨਾ ਕੀਤਾ ਤੇ ਹਿੰਸਾ ਨੂੰ ਕੋਈ ਨਹੀਂ ਰੋਕ ਸਕੇਗਾ। ਇਹ ਬਿਲਟ ਇਨ ਹੈ। ਜੀ। ਡਾਕਟਰ ਸਾਹਿਬ ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।